दर्शकों ब्रेक तो बाद थोड़ा स्वागत है जी। डॉक्टर साहब साडे कोल ईमेल आई है। ईमेल पढ़न तो पहला मैं अनाउंस करना चाਹੁੰਦਾ ਹਾਂ ਵੀ ਅਸੀਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਸਾਡਾ ਨਿਊਜ਼ ਫੀਚਰ ਹੈ ਉਹ ਜਾਰੀ ਨਹੀਂ ਸੀ ਰੱਖ ਪਾ ਰਹੇ। ਕੁਝ ਹਾਲਾਤ ਇਸ ਕਿਸਮ ਦੇ ਸੀ, ਹੋਰ ਕੁਝ ਐਕਟੀਵਿਟੀ ਚੱਲ ਰਹੀ ਸੀ ਜੀ, ਪਰ ਦਰਸ਼ਕਾਂ ਦੀ ਮੰਗ ਨੂੰ ਮੁੱਖ ਰੱਖਦੇ ਹਾਂ ਅੱਜ ਤੋਂ ਅਸੀਂ ਨਿਊਜ਼ ਫੀਚਰ ਜਿਹੜਾ ਹਾਲ ਦੀ ਘੜੀ ਜਿਹੜਾ ਉਹ 10-12 ਮਿੰਟ ਦਾ ਹੋਏਗਾ, ਪਰ ਇਹਨੂੰ ਅਸੀਂ ਫੁੱਲ 22-23 ਮਿੰਟ ਦਾ ਜਿਵੇਂ ਸਟੈਂਡਰਡ ਨਿਊਜ਼ ਬੁਲੇਟਿਨ ਹੁੰਦਾ ਜੀ ਇਸ ਦੇ ਵਿੱਚ ਲਿਆਵਾਂਗੇ। ਔਰ ਅਮਰਵੀਰ ਸਿੰਘ ਜਿਨ੍ਹਾਂ ਦਾ ਫੋਟੋਜੈਨਿਕ ਚਿਹਰਾ ਦਰਸ਼ਕਾਂ ਨੂੰ ਬਹੁਤ ਪਸੰਦ ਹੁੰਦਾ ਹੈ ਔਰ ਕਾਫੀ ਇਸ ਲਾਈਨ 'ਚ ਹੁਣ ਤਾਂ ਐਕਸਪੀਰੀਅੰਸ ਵੀ ਹੈ, ਉਹਨਾਂ ਨੇ ਅੱਜ ਪਹਿਲਾ ਨਿਊਜ਼ ਬੁਲੇਟਿਨ ਕੀਤਾ 7 ਵਜੇ ਵਾਲੇ ਪ੍ਰੋਗਰਾਮ 'ਚ ਦਰਸ਼ਕਾਂ ਨੇ ਦੇਖਿਆ ਹੋਏਗਾ। ਹੁਣ ਇਸ ਦਾ ਰਿਪੀਟ 9 ਵਜੇ ਹੋਏਗਾ, 11 ਵਜੇ ਹੋਏਗਾ, ਮਿਡਨਾਈਟ 12 ਵਜੇ ਹੋਏਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਸਵੇਰ ਨੂੰ ਵੀ, ਕਿਉਂਕਿ ਜਦੋਂ ਤੱਕ ਸਾਡੇ ਕੋਲ 2 ਨਿਊਜ਼ ਬੁਲੇਟਿਨ ਦਾ ਜਿਹੜਾ ਉਹ ਨਹੀਂ ਬਣਦਾ ਪੂਰਾ ਸੈਟਅਪ, ਹਾਂ ਉਹਦੇ ਕਰਾਂਗੇ। ਸੋ ਇਸ ਨੂੰ ਵੀ ਧਿਆਨ ਨਾਲ ਦੇਖਣ ਦੇ 'ਚ ਅਸੀਂ ਕੋਸ਼ਿਸ਼ ਕਰਾਂਗੇ ਔਰ ਕੋਸ਼ਿਸ਼ ਸਾਡੀ ਪਹਿਲਾਂ ਵੀ ਸੀ ਕਿ ਉਹ ਨਿਊਜ਼ ਜਿਹੜੀਆਂ ਕਿ ਬੇਸ਼ੱਕ ਸੋਸ਼ਲ ਮੀਡੀਆ ਤੇ ਆ ਜਾਂਦੀਆਂ ਨੇ ਜਾਂ ਇੰਡੀਵਿਜੂਅਲ ਕਮਿਊਨੀਕੇਟ ਹੁੰਦੀਆਂ ਪਰ ਉਹਨਾਂ ਨੂੰ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਇਗਨੋਰ ਕਰਦਾ ਹੈ, ਉਹਨਾਂ ਨੂੰ ਅਸੀਂ ਹਾਈਲਾਈਟ ਕਰੀ। ਔਰ ਐਂਡ ਆਫ ਕੋਰਸ ਅਮਰੀਕਾ ਨਾਲ ਸੰਬੰਧਿਤ ਖਬਰਾਂ ਜਾਂ ਦੂਸਰੀਆਂ ਉਹ ਵੀ ਹੋਣਗੀਆਂ। ਔਰ ਅੱਜ ਦੇ ਇਸ ਪਹਿਲੇ ਬੁਲੇਟਿਨ ਦੇ ਵਿੱਚ ਖਾਸ ਤੌਰ ਤੇ ਕਿਵੇਂ ਕਾਲਾ ਦਿਨ ਜਿਹੜਾ 15 ਅਗਸਤ ਨੂੰ ਮਨਾਇਆ ਉਸ ਦੀ ਜਿਹੜੀ ਹੈ ਫੁਟੇਜ ਔਰ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਮਾਰਚ ਕੇ ਡਰੱਗਸ ਜਿਹੜੀਆਂ ਭਜਾਓ ਪੰਜਾਬ ਬਚਾਓ ਉਸ ਬਾਰੇ ਹੈ ਖਬਰ। ਸੋ ਇਸ ਨੂੰ ਅਸੀਂ ਰੈਗੂਲਰਲੀ ਹੁਣ ਇਸ ਨਿਊਜ਼ ਬੁਲੇਟਿਨ ਨੂੰ ਜਾਰੀ ਕਰਾਂਗੇ ਜੀ। ਡਾਕਟਰ ਸਾਹਿਬ ਬਿਲਕੁਲ ਸਾਡੇ ਕੋਲ ਈਮੇਲ ਆਈ ਹੈ ਕੈਨੇਡਾ ਤੋਂ ਵੀਰ ਸ਼ਰਨਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਲੋਕ 15 ਅਗਸਤ ਨੂੰ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਉਂਦੇ ਹਨ, ਪਰ ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਕਿ ਇਹ ਸਿਰਫ ਆਤਮ ਨਿਰਭਰਤਾ ਦਿਵਸ ਹੈ, ਨਾ ਕਿ ਆਜ਼ਾਦੀ ਦਿਵਸ। ਇੰਡੀਪੈਂਡੈਂਸ ਦਾ ਮਤਲਬ ਆਤਮ ਨਿਰਭਰ ਹੁੰਦਾ ਹੈ, ਨਾ ਕਿ ਆਜ਼ਾਦੀ। ਜੇਕਰ ਆਜ਼ਾਦੀ ਦਿਵਸ ਹੁੰਦਾ ਤਾਂ ਇਹ ਫਰੀडम ਡੇ ਹੋਣਾ ਸੀ। ਅਸਲ ਵਿੱਚ ਗੋਰੇ ਨੇ 15 ਅਗਸਤ 1947 ਨੂੰ ਸਿਰਫ ਰੂਲਿੰਗ ਪਾਵਰ ਕਾਂਗਰਸ ਪਾਰਟੀ ਨੂੰ ਟ੍ਰਾਂਸਫਰ ਕੀਤੀ ਸੀ, ਉਹ ਵੀ ਭਾਰਤੀ ਲੋਕਾਂ ਦੀ ਮਰਜ਼ੀ ਜਾਣਨ ਤੋਂ ਬਗੈਰ, ਭਾਵ ਬਿਨਾਂ ਵੋਟਾਂ ਪਾਵੇ, ਅਤੇ ਇਹ ਜਿਸ ਲਈ ਗਾਂਧੀ ਅਤੇ ਨਹਿਰੂ ਵਰਗੇ ਮੋਰੇ ਆਪ ਖੜੇ ਕੀਤੇ ਸਨ। ਭਾਰਤ ਵਿੱਚ ਪਹਿਲੀ ਵਾਰ 1951-52 ਵਿੱਚ ਵੋਟਾਂ ਪਵਾ ਕੇ ਫਸਟ ਟਾਈਮ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਸੰਸਦ ਵਿੱਚ ਗਈ ਸੀ। ਪਾਵਰ ਟ੍ਰਾਂਸਫਰ ਤੋਂ 5 ਸਾਲ ਬਾਅਦ, ਜਿਸ ਵਿੱਚ ਸਿਰਫ 45% ਲੋਕਾਂ ਨੇ ਹੀ VOTING ਕੀਤੀ ਸੀ ਅਤੇ 55% ਲੋਕਾਂ ਉੱਪਰ ਜ਼ਬਰਦਸਤੀ 45% ਲੋਕਾਂ ਦੀ ਮਰਜ਼ੀ ਥੋਪੀ ਗਈ ਸੀ। ਉਸ ਤੋਂ ਪਹਿਲੇ ਸਿਰਫ ਕਾਂਗਰਸ ਪਾਰਟੀ ਨੇ ਗੋਰੇ ਦੀ ਮਰਜ਼ੀ ਨਾਲ ਜਬਰੀ ਕਬਜ਼ਾ ਕੀਤਾ ਸੀ, ਕਿਉਂਕਿ ਗੋਰੇ ਨੇ ਰੂਲਿੰਗ ਪਾਵਰ ਕਾਂਗਰਸ ਹੱਥ ਦਿੱਤੀ ਸੀ, ਜੋ ਕਿ ਅੰਦਰ ਖਾਤੇ ਸਭ ਪ੍ਰੀ ਪਲਾਨਡ ਸੀ। 15 ਅਗਸਤ ਦੀ ਅਸਲੀਅਤ ਕਿਸੇ ਨੇਤਾ ਨੂੰ ਆਪ ਵੀ ਨਹੀਂ ਪਤਾ ਹੋਣੀ ਤੇ ਉਹਨਾਂ ਨੇ ਜਨਤਾ ਨੂੰ ਕੀ ਦੱਸਣਾ ਹੈ। ਇਸ ਦਿਨ ਨੂੰ ਧੂਮਧਾਮ ਨਾਲ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਜਨਤਾ ਨੂੰ ਸੱਚੀ ਮੁੱਚੀ ਲੱਗੇ ਕਿ ਉਹ ਆਜ਼ਾਦ ਹਨ ਤੇ ਹਰ ਸਾਲ ਪਰੇਡ ਵਿੱਚ ਉਹੀ ਹਥਿਆਰਾਂ ਦਾ ਵਿਖਾਵਾ ਕੀਤਾ ਜਾਂਦਾ ਹੈ ਜਿਨ੍ਹਾਂ ਬਾਰੇ ਫੌਜ ਨੇ ਕਈ ਵਾਰੀ ਇੰਸਪੈਕਸ਼ਨ ਰਿਪੋਰਟ ਵਿੱਚ ਲਿਖ ਕੇ ਰੱਖਿਆ ਮੰਤਰੀ ਨੂੰ ਭੇਜਿਆ ਕਿ ਇਹ ਚੱਲਣਯੋਗ ਨਹੀਂ, ਪਰ ਅੱਗੂ ਰੱਖਿਆ ਮੰਤਰੀ ਦਾ ਜਵਾਬ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਾਲ ਇਸ ਮੁੱਦੇ ਤੇ ਗੱਲ ਕੀਤੀ ਜਾਵੇਗੀ, ਹੋ ਜਾਵੇਗਾ, ਕਰ ਲਵਾਂਗੇ। ਦੂਜੇ ਪਾਸੇ ਹਰ ਮੰਤਰੀ ਨੂੰ 15 ਅਗਸਤ ਨੂੰ ਝੰਡਾ ਚੜਾਉਣ ਦਾ ਬਹੁਤ ਸ਼ੌਕ ਹੁੰਦਾ ਹੈ ਤੇ ਅਕਸਰ ਸਮੇਂ ਤੋਂ 2-3 ਘੰਟੇ ਦੇਰੀ ਨਾਲ ਪਰੇਡ ਗਰਾਊਂਡ ਵਿੱਚ ਮੰਤਰੀ ਜੀ ਪਹੁੰਚ ਜਾਂਦੇ ਹਨ, ਜਿੱਥੇ ਸਕੂਲੀ ਬੱਚੇ ਵੀ ਜ਼ਬਰਦਸਤੀ ਸੱਦੇ ਹੁੰਦੇ ਹਨ ਅਤੇ ਵੇਲੀ ਭੀੜ ਵੀ ਗਰਮੀ ਵਿੱਚ ਖਲੋ ਕੇ ਘੱਟਾ ਫੱਕਣ ਗਈ ਹੁੰਦੀ ਹੈ। ਉਹ ਗੱਲ ਵੱਖਰੀ ਹੈ ਕਿ ਬਹੁਤੇ ਮੰਤਰੀ 15 ਅਗਸਤ ਨੂੰ ਝੰਡਾ ਪੁੱਠਾ ਚੜਾ ਦਿੰਦੇ ਹਨ ਜਾਂ ਝੰਡਾ ਚੜਾਉਣ ਲਈ ਆਪਸ ਵਿੱਚ ਲੜ ਪੈਂਦੇ ਹਨ ਜਾਂ ਕਈ ਵਾਰੀ ਰੱਸੀ ਖਿੱਚਦੇ ਰਹਿੰਦੇ ਹਨ, ਪਰ ਝੰਡਾ ਖੁੱਲਦਾ ਹੀ ਨਹੀਂ। ਤੇ ਆਪਾਂ ਇੱਕ ਹੋਰ ਲਾਈਨ ਜੋੜ ਦਿੰਦੇ ਆ ਕਿ ਝੰਡਾ ਉੱਪਰ ਡਿੱਗ ਜਾਂਦਾ। ਠੀਕ ਹੈ, ਕਿਸੇ ਨੂੰ ਕੁਝ ਨਹੀਂ ਪਤਾ ਕਿ ਕੀ ਹੋ ਰਿਹਾ ਹੈ ਤੇ ਕਿਉਂ ਹੋ ਰਿਹਾ ਹੈ, ਬਸ ਇੰਨਾ ਹੀ ਪਤਾ ਕਿ ਪਿਛਲੇ ਸਾਲ ਕੀਤਾ ਸੀ ਤੇ ਇਸ ਸਾਲ ਫਿਰ ਕਰਨਾ।
ਗੋਰੇ ਦੀ ਕਹਾਵਤ ਹੈ, ਜੇਕਰ ਕਿਸੇ ਕੌਮ ਨੂੰ ਝੂਠ ਦੇ ਸਿਰ ਤੇ ਪਾਲਿਆ ਜਾਵੇ ਤੇ ਉਹ 2-3 ਪੀੜ੍ਹੀਆਂ ਬਾਅਦ ਸੱਚ ਬੋਲਣ ਵਾਲਿਆਂ ਨੂੰ ਆਪ ਹੀ ਚੁਣ ਕੇ ਮਾਰ ਦਿੰਦੇ ਹਨ, ਜਿਸ ਨਾਲ ਕੌਮ ਦੀ ਸਾਈਕੋਲੋਜੀ ਖਤਮ ਹੋ ਜਾਂਦੀ ਹੈ, ਜੋ ਕਿ ਉੱਥੇ ਹੋ ਰਿਹਾ ਹੈ। ਸ਼ਾਇਦ ਬਹੁਤੇ ਲੋਕ ਇਹ ਸਭ ਕੁਝ ਨਾ ਸਮਝਣ, ਕਾਜ਼ ਥਿੰਗਸ ਆਰ ਟੂ ਕੰਪਲਿਕੇਟਡ ਟੂ ਅੰਡਰਸਟੈਂਡ। ਜੇ ਸਾਡੇ ਵਡੇਰੇ ਸਮਝਦੇ ਹੁੰਦੇ ਤੇ ਅੱਜ ਇਹ ਹਾਲ ਨਾ ਹੁੰਦਾ। 15 August is a celebration of sinking ship full of idiots। ਜੀ ਡਾਕਟਰ ਸਾਹਿਬ। ਵੀਰ ਸ਼ਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸੋਹਣਾ ਉਹਨਾਂ ਨੇ ਲਿਖਿਆ, ਹਮੇਸ਼ਾ ਹੀ ਲਿਖਦੇ ਨੇ, ਈਮੇਲ ਨੰਬਰ ਵੀ ਉੱਤੇ ਪਾਉਂਦੇ ਨੇ ਜੀ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਜਿਹੜਾ ਸਿੰਕਿੰਗ ਸ਼ਿਪ ਆਫ ਇਡੀਅਟਸ ਜੀ ਕਿ ਮੂਰਖਾਂ ਦਾ ਡੁੱਬ ਰਿਹਾ ਜਹਾਜ਼। ਲੇਕਿਨ ਮੂਰਖ ਡੁੱਬਦੇ ਡੁੱਬਦੇ ਵੀ ਅਜੇ ਕਿੰਨੀ ਤਬਾਹੀ ਕਰੇਗਾ। ਜੇ ਬਾਂਦਰ ਨੇ ਪੂੰਛ ਨੂੰ ਅੱਗ ਲਵਾਈ ਹੋਏ ਤੇ ਉਹ ਕਿੰਨਾ ਕੁਝ ਸਾੜ ਜਾਂਦਾ, ਜਿੱਦਾਂ ਜਿੱਧਰ ਘੁੰਮਦਾ ਜਾਂਦਾ। ਉਸ ਇਹ ਜਿਹੜੇ ਈਡੀਅਟਸ ਨੇ ਡੁੱਬਦੇ ਡੁੱਬਦੇ ਵੀ ਕਿੰਨਿਆਂ ਨੂੰ ਨਾਲ ਲੈ ਕੇ ਡੁੱਬ ਰਹੇ ਨੇ। ਜੋ ਇਹਨਾਂ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਿਸ ਕਿਸਮ ਦੀ ਰੇਨ ਆਫ ਟੈਰਰ ਚਲਾਈ ਹੋਈ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਇਹਨਾਂ ਨੇ ਕਿ ਵੀ ਇਹ ਵਿਦਨ ਕਾਂਗਰਸ ਵੀ, ਔਰ ਜੇ ਤੁਸੀਂ ਈਵਨ ਹਿਸਟਰੀ ਦੇਖੋ ਕਾਂਗਰਸ ਦੀ, ਭਾਰਤ ਦੀ, ਉਹ ਕਹਿੰਦੇ ਨੇ ਜੀ ਅਸੀਂ ਸਭ ਤੋਂ ਪੁਰਾਣੀ ਜਮਾਤ ਹੈ ਜੀ। ਤੇ ਸਰ ਹਿਊਜ਼ ਰੋਸ ਸ਼ਾਇਦ ਉਹਦਾ ਨਾਂ ਸੀ, 1885 ਜਾਂ 86 ਦੇ ਨੇੜੇ ਉਹਨੇ ਕਾਂਗਰਸ ਫਾਊਂਡ ਕੀਤੀ ਸੀ, ਕਾਂਗਰਸ ਜਮਾਤ ਬਣਾਈ ਸੀ। ਗੋਰੇ ਨੇ ਬਣਾਈ 1929 ਤੱਕ। ਤਾਂ ਇਹਨਾਂ ਦੀ ਮੰਗ ਹੀ ਜਿਹੜੀ ਆ ਉਹ ਡੋਮੀਨੀਅਨ ਸਟੇਟਸ ਸੀ, ਜੋ ਆਨੰਦਪੁਰ ਦਾ ਮਤਾ। ਪੂਰਨ ਆਜ਼ਾਦੀ ਦੀ ਗੱਲ ਕੌਣ ਕਰਦਾ ਸੀ? ਕੂਕਿਆਂ ਨੇ ਗੱਲ ਕੀਤੀ, ਭਾਈ ਮਹਾਰਾਜ ਸਿੰਘ ਨੇ ਕੀਤੀ, ਸਿੱਖਾਂ ਨੇ ਕੀਤੀ, ਬਾਅਦ ਚ ਗਦਰੀ ਬਾਬਿਆਂ ਨੇ ਕੀਤੀ। ਲੇਕਿਨ ਇਹਨਾਂ ਨੂੰ ਤਾਂ ਕਾਂਗਰਸ ਰਾਹੀਂ ਅੰਗਰੇਜ਼ਾਂ ਨੇ ਭਾਰਤੀ ਜਿਹੜੇ ਨੇ ਲੋਕ ਉਹਨਾਂ ਨੂੰ ਕੰਟਰੋਲ ਕੀਤਾ। ਔਰ ਗਾਂਧੀ ਦੀ ਜੇ ਤੁਸੀਂ ਬੈਕਗ੍ਰਾਉਂਡ ਦੇਖਣੀ ਹੈ, ਭਾਰਤ 'ਚ ਉਹਨੂੰ ਲੀਡਰ ਦੇ ਤੌਰ ਤੇ ਐਸਟੈਬਲਿਸ਼ ਕਰਨ ਤੋਂ ਪਹਿਲਾਂ ਉਹ 18-19 ਸਾਲ ਸਾਊਥ ਅਫਰੀਕਾ ਦੇ ਵਿੱਚ ਸੀ। ਔਰ ਸਾਊਥ ਅਫਰੀਕਾ ਜਦੋਂ ਫਸਟ ਵਰਲਡ ਵਾਰ 1914 ਤੋਂ 1919 ਤੱਕ ਹੁੰਦੀ ਹੈ, ਇਧਰੋਂ ਸਾਡੇ 18-19 ਸਾਲ ਦੇ ਸਰਾਬੇ ਜਾ ਕੇ ਫਾਂਸੀ ਤੇ ਲਟਕ ਰਹੇ ਸੀ ਤੇ ਗਾਂਧੀ ਜਿਹੜਾ ਹੈ ਉਹ ਸਾਰਜੈਂਟ ਮੇਜਰ ਬਣਿਆ ਹੋਇਆ ਉੱਥੇ ਅੰਗਰੇਜ਼ਾਂ ਦੀ ਮਦਦ ਕਰ ਰਿਹਾ ਸੀ ਅਫਰੀਕਾ ਦੇ ਵਿੱਚ। ਔਰ ਉਹਨੂੰ ਜਿਸ ਤਰੀਕੇ ਦੇ ਨਾਲ ਲਿਆ ਕੇ ਉਹਨਾਂ ਨੇ ਉੱਥੇ ਐਸਟੈਬਲਿਸ਼ ਕੀਤਾ। ਔਰ ਇਹ ਨਹੀਂ ਹੈ ਵੀ ਵਿਦਨ ਕਾਂਗਰਸ ਕੋਈ ਜਿਹੜੇ ਚੰਗੇ ਲੋਕਾਂ ਦੀ, ਸੁਭਾਸ਼ ਚੰਦਰ ਬੋਸ ਕਾਂਗਰਸ ਦੇ ਵਿੱਚ ਹੀ ਸੀ, ਮੁਹੰਮਦ ਅਲੀ ਜਿਨ੍ਹਾਂ ਵੀ ਕਾਂਗਰਸ ਦੇ ਵਿੱਚ ਸਨ। ਲੇਕਿਨ ਜਿਸ ਤਰੀਕੇ ਨਾਲ ਗਾਂਧੀ ਨੂੰ ਪ੍ਰਮੋਟ ਹੀ ਕਰਨਾ ਹੁੰਦਾ, ਜਿਵੇਂ ਮੌਜੂਦਾ ਹਕੂਮਤ ਨੇ ਲੌਂਗੋਵਾਲ ਨੂੰ ਪ੍ਰਮੋਟ ਕੀਤਾ, ਸੰਤ ਪਿੰਡਾਂ ਵਾਲਿਆਂ ਨੂੰ ਤੁਸੀਂ ਫੰਡਾਮੈਂਟਲਿਸਟ ਕਹਿ ਕੇ ਨਕਾਰ ਦਿਓ, ਲੌਂਗੋਵਾਲ ਨੂੰ ਖੜਾ ਕਰਤਾ। ਜਾਂ ਜਿਵੇਂ ਅੱਜ ਬਾਦਲ ਨੂੰ ਬੜਾ ਮਸੀਹਾ ਤੇ ਬਜ਼ੁਰਗ ਸਿਆਸਤਦਾਨ ਤੇ ਫਲਾਣਾ ਤੇ ਢਿਮਕਾ ਬਾਬਾ ਬੋੜ ਤੇ ਜੋ ਮਰਜ਼ੀ ਬਣਾ ਦਿਓ, ਇਹ ਇਹਨਾਂ ਦੇ ਕੋਲ ਹੀ ਹੁੰਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜੇ ਹੁਣ ਤੱਕ ਜਿਹੜੇ ਪਿਛਲੇ 47 ਤੋਂ ਇੱਕਦਮ ਬਾਅਦ ਸਭ ਤੋਂ ਜ਼ਿਆਦਾ ਟ੍ਰੇਡ ਵਪਾਰ ਭਾਰਤ ਦਾ ਇੰਗਲੈਂਡ ਦੇ ਨਾਲ ਰਿਹਾ, ਕਿਉਂਕਿ ਇੰਗਲੈਂਡ ਦੇ ਜਿਹੜੇ ਹੱਕ ਨੇ ਉਹ ਉਸੇ ਤਰ੍ਹਾਂ ਹੀ ਜਾਰੀ ਰਹੇ। ਅੱਜ ਵੀ ਬ੍ਰਿਟੇਨ ਦੇ ਨਾਲ ਜਿਹੜੀ ਕਾਮਨਵੈਲਥ ਬਣੀ ਉਹਦੇ 'ਚ ਵੀ ਆ ਗਏ ਕਿ ਜਿਹਦੇ ਤੇ ਰਾਜ ਕੀਤਾ, ਉਹਨਾਂ ਦੀਆਂ ਕਾਮਨਵੈਲਥ ਗੇਮਾਂ ਵੀ ਹੁੰਦੀਆਂ ਨੇ, ਦੂਜਾ ਵੀ ਹੁੰਦਾ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਆ ਧੂਮ-ਧਾਮ ਤਾਂ ਜਨਤਾ ਨੂੰ ਮੂਰਖ ਬਣਾਉਣ ਦੀ ਹੁੰਦੀ ਹੈ। ਵੀ 70 ਸਾਲ ਬਾਅਦ ਮੁੱਢਲੀਆਂ ਲੋਕਾਂ ਦੀਆਂ ਸਮੱਸਿਆਵਾਂ ਉੱਥੇ ਹੀ ਖੜੀਆਂ ਨੇ। 40% ਤੋਂ ਜ਼ਿਆਦਾ ਗਰੀਬੀ ਰੇਖਾ ਤੋਂ ਥੱਲੇ ਨੇ। ਹਥਿਆਰਾਂ ਦੀ ਗੱਲ ਉਹਨਾਂ ਨੇ ਬਿਲਕੁਲ ਠੀਕ ਕਹੀ। 65, 71 ਜਾਂ 98, 99 ਕਾਰਗਿਲ ਅੱਧਿਓਂ ਜ਼ਿਆਦਾ 60-70% ਦੇ ਬੰਬ ਵੀ ਸੁੱਟੇ ਜਾਂਦੇ ਨੇ, ਉਹ ਚੱਲਦਾ ਹੀ ਨਹੀਂ ਦੋਨੋਂ ਪਾਸਿਆਂ ਦਾ ਹੀ, ਕਿਉਂਕਿ ਉਹ ਕਮਿਸ਼ਨ ਖਾ ਕੇ ਜਿਹੜੇ ਨੇ ਉਹ ਹਥਿਆਰ ਲਏ ਹੁੰਦੇ ਨੇ। ਜਿਹੜੇ ਸਵਿਸ ਬੈਂਕ ਅਕਾਊਂਟਾਂ ਦੇ ਵਿੱਚ ਪੈਸੇ ਜਾਂਦੇ ਨੇ ਉਹ ਉੱਥੋਂ ਦੇ ਤਾਂ ਨਹੀਂ ਹੁੰਦੇ ਕਿ ਵੀ ਕੋਈ ਜਿਹੜੇ ਰਿਸ਼ਵਤ ਲਏ ਨੇ ਥੋੜੇ ਬਹੁਤ, ਉਹ ਤਾਂ ਉੱਥੇ ਹੀ ਕੋਠੀਆਂ ਕਾਠੀਆਂ ਤੇ ਲਾ ਦਿੰਦੇ ਨੇ ਪਲਾਟ ਲੈਂਡ ਤੇ। ਇਹ ਜਿਹੜੀ ਵੱਡਾ ਸੌਦੇ ਹੁੰਦੇ ਨੇ ਜਿਹੜੇ ਡਿਫੈਂਸ ਦੇ, ਉਹਨਾਂ ਦੇ ਵਿੱਚ ਜਿਹੜੇ ਨੇ ਉਹਦੇ ਚ ਕਮਿਸ਼ਨ ਖਾਂਦੇ ਨੇ ਔਰ ਵੱਡੇ ਲੈਵਲ ਦੇ ਉੱਤੇ। ਔਰ ਇਹ ਇਸੇ ਲਈ ਇਹਨਾਂ ਨੂੰ ਸੂਟ ਕਰਦਾ ਦੋਨੋਂ ਪਾਸੇ ਦੀ ਫੌਜ ਨੂੰ ਵੀ ਧਮਕੀਆਂ ਦੇਈ ਜਾਓ, ਦੂਜਾ ਹਥਿਆਰ ਹਥੂਰ ਇਹਨਾਂ ਦੇ ਚਲਦੇ ਚੁਲਦੇ ਘੱਟ ਹੀ ਨੇ। ਫਿਰ ਉਹਨਾਂ ਨੇ ਝੰਡੇ ਦੀ ਗੱਲ ਕੀਤੀ, ਕਦੇ ਪੁੱਠਾ ਕਦੇ ਖਿੱਚੋ ਨਹੀਂ ਹੈ, ਤੁਸੀਂ ਕਿਹਾ ਜੀ ਸਿਰ ਤੇ ਵੀ ਡਿੱਗ ਪੈਂਦਾ। ਇਸ ਸਭ ਦੇ ਬਾਅਦ ਵਿੱਚ ਕਹੀ ਜਾਓ ਝੰਡਾ ਉੱਚਾ ਰਹੇ ਹਮਾਰਾ, ਕੌਣ ਰੋਕ ਸਕਦਾ ਤੁਹਾਨੂੰ। ਸੋ ਬਾਕੀ ਉਹਨਾਂ ਨੇ ਠੀਕ ਕਿਹਾ ਕਿ ਵੀ ਅੰਗਰੇਜ਼ਾਂ ਨੇ ਇਹਨਾਂ ਨੂੰ ਟ੍ਰੇਨਡ ਕੀਤਾ, ਆਪ ਤਾਂ ਉਹ ਹੈ ਹੀ ਸੀ ਚੀਟਰ ਕਿ ਭਾਈ ਤੁਸੀਂ ਝੂਠ ਬੋਲੋ, 2-3 ਜਨਰੇਸ਼ਨਾਂ ਬਾਅਦ ਸੱਚ ਤੇ ਝੂਠ ਦਾ ਫਰਕ ਹੀ ਮੁੱਕ ਜਾਂਦਾ। ਫਿਰ ਤੁਹਾਨੂੰ ਜਿਹੜਾ ਕੂੜ ਮਿੱਠਾ, ਕੂੜ ਮਾਖਿਓ, ਉਹ ਮਿੱਠਾ ਤੇ ਮਾਖਿਓ ਲੱਗਦਾ। ਇਹ ਵੱਖਰੀ ਗੱਲ ਹੈ ਕੂੜ ਡੋਬੇ ਪੂਰ ਕਿ ਕੂੜ ਫਿਰ ਉਹ ਜਿਵੇਂ ਇਹਨਾਂ ਨੇ ਕਿਹਾ ਵੀ ਇਹ ਸਿੰਕਿੰਗ ਸ਼ਿਪ ਆਫ ਇਡੀਅਟਸ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ ਇਹ ਸਾਰੇ ਨੂੰ ਬਿਆਨ ਕੀਤਾ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।